ਜਦੋਂ ਕੋਈ ਕੌਮ ਆਪਣੇ ਤਸ਼ੱਖੁਸ, ਆਪਣੀ ਜ਼ੁਬਾਨ, ਆਪਣੇ ਮਜ਼ਹਬ, ਆਪਣੇ ਵਕਾਰ ਵਾਸਤੇ ਆਵਾਜ਼ ਬੁਲੰਦ ਕਰਦੀ ਹੈ ਤੇ ਕੀ ਉਹਨੂੰ ਬਗਾਵਤ ਕਹਿੰਦੇ ਜਾਂ ਉਹਨੂੰ ਹੱਕ ਦਾ ਮੁਤਾਲਬਾ ਕਹਿੰਦੇ? ਉਹ ਕਹਾਣੀ ਅੱਜ ਦੀ ਨਹੀਂ ਹੈਗੀ। ਤੁਹਾਨੂੰ ਯਾਦ ਹੋਏਗਾ ਕਿ 1984 ਦਾ ਉਹ ਖੂਨੀ ਬਾਬ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਸੂਮ ਸਿੱਖਾਂ ਦਾ ਖੂਨ ਬਹਾਇਆ ਗਿਆ, ਉਹ ਸਿਰਫ ਇੱਕ ਸਾਨਿਆ ਨਹੀਂ ਸੀ, ਉਹ ਇੱਕ ਚੀਖ ਸੀ ਜਿਹੜੀ ਅੱਜ ਵੀ ਇਨਸਾਫ ਵਾਸਤੇ ਗੂੰਜਦੀ ਪਈ ਹੈ। ਭਾਰਤ ਦੀ ਸਰਕਾਰ ਦੇ ਕੰਨ ਦੇ ਉੱਤੇ ਤਾਂ ਜੂੰ ਤੱਕ ਨਹੀਂ ਰਿੰਗਦੀ। ਨਾ ਉਹਨੇ ਇਸ ਜ਼ੁਲਮ ਵਾਸਤੇ ਮਾਫੀ ਮੰਗੀ ਹੈ, ਨਾ ਇਹਦੇ ਵਾਸਤੇ ਇਨਸਾਫ ਦਿੱਤਾ ਹੈ। ਅਸੀਂ ਸਿੱਖ ਭੈਣ ਭਰਾਵਾਂ ਨੂੰ ਸਿਰਫ ਅਕਲੀਅਤ ਨਹੀਂ ਸਮਝਦੇ, ਅਸੀਂ ਉਹਨਾਂ ਨੂੰ ਵਾਰਿਸੇ ਪੰਜਾਬ, ਵਾਰਿਸੇ ਧਰਤੀ ਮੰਨਦੇ ਹਾਂ। ਔਰ ਪਾਕਿਸਤਾਨ ਜਿਹੜਾ ਹੈ ਨਾ, ਉਹਨਾਂ ਦਾ ਇਹਤਰਾਮ ਕਰਦਾ ਹੈ, ਲੇਕਿਨ ਇਹ ਇਹਤਰਾਮ ਭਾਰਤ 'ਚ ਨਹੀਂ ਮਿਲਦਾ। ਦਿਲੋਂ ਮੈਂ ਚਾਹਾਂਗੀ ਕਿ ਖਾਲਿਸਤਾਨ ਵੀ ਬਣੇ ਤਾਂ ਕਿ ਸਿੱਖਾਂ ਨੂੰ ਵੀ ਆਪਣੇ ਮਜ਼ਹਬ ਦੇ ਮੁਤਾਬਿਕ, ਆਪਣੇ ਅਕੀਦੇ ਦੇ ਮੁਤਾਬਿਕ ਇੱਕ ਅਲੱਗ ਵਤਨ ਮਿਲ ਸਕੇ। ਕਿਸਾਨ ਤਹਿਰੀਕ ਦੀ ਮਿਸਾਲ ਲਓ, ਜਿੱਥੇ ਹਜ਼ਾਰ ਕਿਸਾਨਾਂ ਨੇ ਆਪਣੇ ਹਕੂਕ ਵਾਸਤੇ ਸੜਕਾਂ ਦੇ ਉੱਤੇ ਡੇਰੇ ਪਾ ਲਏ, ਲੇਕਿਨ ਭਾਰਤ ਦੀ ਹਕੂਮਤ ਨੇ ਉਸ ਇhtਜਾਜ ਨੂੰ ਇਹ ਸਮਝਿਆ ਕਿ ਆਖਰ ਜੀ ਇਹ ਮੁਲਕ ਦੁਸ਼ਮਣ ਹੈ, ਇਹ ਤਾਂ ਪਾਕਿਸਤਾਨ ਦਾ ਕੋਈ ਜਿਹੜਾ ਨਾ ਉਹ ਦਹਿਸ਼ਤਗਰਦ ਆ ਗਿਆ। ਇਹ ਦੁਨੀਆ ਚੰਦ ਤੇ ਪਹੁੰਚੀ ਪਈ ਹੈ। ਇਹਨਾਂ ਦੀ ਪਤਾ ਨਹੀਂ ਪਾਕਿਸਤਾਨ ਨੇ ਕਿਹੜੀ ਐਸੀ ਚੀਜ਼ੀ ਖੋਲੀ ਹੈ ਜਿਹੜਾ ਹਰ ਇਲਜ਼ਾਮ ਹੈ ਪਾਕਿਸਤਾਨ ਤੇ ਲਾ ਦਿੰਦੇ। ਖਾਲਿਸਤਾਨ ਦਾ ਮੁਤਾਲਬਾ ਸਿਰਫ ਇੱਕ ਰਿਆਸਤ ਦਾ ਮੁਤਾਲਬਾ ਨਹੀਂ ਹੈ, ਇਹ ਉਸ ਵਕਾਰ ਦੀ ਬਹਾਲੀ ਵਾਸਤੇ ਜਦੋਜਹਿਦ ਹੈ ਜੋ ਸਿੱਖ ਕੌਮ ਕੋਲੋਂ ਖੋ ਲਈ ਗਈ ਹੈ। ਔਰ ਇਹ ਖੁਦ ਮੁਖਤਾਰੀ ਦੀ ਜਿਹੜੀ ਤਮੰਨਾ ਹੈ ਨਾ, ਇਹ ਉਹਨਾਂ ਦਾ ਹੱਕ ਹੈ। ਖਾਲਿਸਤਾਨ ਸਿਰਫ ਇੱਕ ख्वाब नहीं है, ਇਹ ਇੱਕ ਹਕੀਕਤ ਹੈ ਜਿਹੜੀ ਵਕਤ ਦੇ ਨਾਲ ਪ੍ਰਵਾਨ ਚੜੀ ਹੈ। ਔਰ ਪਾਕਿਸਤਾਨ ਇਸ ख्वाब ਨੂੰ ਸਮਝਦਾ ਵੀ ਹੈ ਤੇ ਇਹਦਾ ਇਹਤਰਾਮ ਵੀ ਕਰਦਾ ਹੈ। बिस्मिल्लाहिर्रहमानिर्रहीम, अस्सलाम वालेकुम। मैं थोड़ी मेज़बान शुमाइला नियाज़ और तुसी देख रहे हो 360 डिजिटल पंजाबी। और आज बिना किसी ताखीर तो जुड़ना अपना ये व्लॉग शुरू करते हैं और एक खास टॉपिक ते गल करांगे इंशाअल्लाह। और तारीख के उत्ते गल करांगे क्योंकि ਜਦੋਂ ਤਾਰੀਖ ਦੇ ਪੰਨੇ ਉਲਟੇ ਜਾਂਦੇ ਆ ਤੇ ਸਾਨੂੰ ਬਾਰ-ਬਾਰ ਐਸੀਆਂ ਕਹਾਣੀਆਂ ਮਿਲਦੀਆਂ ਨੇ ਜਿਨ੍ਹਾਂ ਵਿੱਚ ਇਨਸਾਨੀਅਤ, ਸਰਹੱਦਾਂ, ਨਜ਼ਰੀਆਤ ਤੇ ਤਾਕਤ ਦੀ ਹਵਸ ਨੂੰ ਰੋਣ ਦਿੱਤਾ ਜਾਂਦਾ ਹੈ, ਬਲਕਿ ਰੋਂਦਣਾ ਤੱਕ ਹੀ ਬਲਕਿ ਰੋਲ ਹੀ ਦਿੱਤਾ ਜਾਂਦਾ ਹੈ। ਅੱਜ ਦੀ ਅਗਰ ਮੌਜੂਦਾ ਸੂਰਤ-ਹਾਲ ਦਾ ਜਾਇਜ਼ਾ ਲਈਏ ਤੇ ਇੱਕ ਤਰਫ ਤਾਂ ਕਸ਼ਮੀਰ ਦੀ ਤੜਪਦੀ ਹੋਈ ਵਾਦੀ ਤੇ ਦੂਜੇ ਪਾਸੇ ਪੰਜਾਬ ਦੀ ਉਹ ਧਰਤੀ, ਇਹ ਵਾਜ਼ਿਹ ਸਬੂਤ ਹੈ ਇਸ ਚੀਜ਼ ਦਾ, ਜਿਹਨਾਂ ਕੋਲੋਂ ਮਰਜ਼ੀ ਪੁੱਛ ਲਓ ਕਿ ਉੱਥੇ ਸੱਚ ਬੋਲਣ ਵਾਲੇ, ਕੁਰਬਾਨੀ ਦੇਣ ਵਾਲੇ ਤੇ ਆਜ਼ਾਦੀ ਦੇ ਮਤਵਾਲੇ ਪੈਦਾ ਹੋਏ ਨੇ। ਅੰਦਾਜ਼ਾ ਹੋ ਗਿਆ ਹੋਏਗਾ ਕਿ ਮੈਂ ਪੰਜਾਬ ਦੀ ਕਿਹੜੀ ਚੀਜ਼ ਦੇ ਬਾਰੇ 'ਚ ਗੱਲ ਕਰ ਰਹੀ ਹਾਂ। ਬਿਲਕੁਲ ਜੀ, ਅੱਜ ਗੱਲ ਕਰਦੇ ਹਾਂ ਖਾਲਿਸਤਾਨ ਦੇ ਬਾਰੇ 'ਚ। ਕੁਛ ਲੋਕ ਤਾਂ ਇਹਨੂੰ ਫੌਰਨ ਅਲੱਦਗੀ, ਬਗਾਵਤ ਤੇ ਸ਼ਿੱਦਤ ਪਸੰਦੀ ਨਾਲ ਜੋੜ ਦਿੰਦੇ ਨੇ, ਲੇਕਿਨ ਸਵਾਲ ਇੱਥੇ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਕੌਮ ਆਪਣੇ ਤਸ਼ੱਖੁਸ, ਆਪਣੀ ਜ਼ੁਬਾਨ, ਆਪਣੇ ਮਜ਼ਹਬ, ਆਪਣੇ ਵਕਾਰ ਵਾਸਤੇ ਆਵਾਜ਼ ਬੁਲੰਦ ਕਰਦੀ ਹੈ ਤੇ ਕੀ ਉਹਨੂੰ ਬਗਾਵਤ ਕਹਿੰਦੇ ਜਾਂ ਉਹਨੂੰ ਹੱਕ ਦਾ ਮੁਤਾਲਬਾ ਕਹਿੰਦੇ? ਭਾਰਤ ਦੇ ਵਿੱਚ ਸਿੱਖ ਜਿਹੜਾ ਨਾ ਅੱਜ ਉਸ ਦੁਰਾਏ ਤੇ ਖੜਾ ਹੋ ਗਿਆ ਹੈ ਜਿਹੜਾ ਸਿਰਫ ਸਿਆਸੀ ਜਾਂ ਮਜ਼ਹਬੀ ਨਹੀਂ, ਬਲਕਿ ਤਾਰੀਖੀ ਨਾਇਨਸਾਫੀਆਂ ਦਾ ਇੱਕ ਲੰਮਾ ਤਸਲਸਲ ਬਣਿਆ ਪਿਆ। ਇਹ ਕੋਈ ਕਹਾਣੀ ਅੱਜ ਦੀ ਨਹੀਂ ਹੈਗੀ। ਤੁਹਾਨੂੰ ਯਾਦ ਹੋਏਗਾ ਕਿ 1984 ਦਾ ਉਹ ਖੂਨੀ ਬਾਬ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਮਾਸੂਮ ਸਿੱਖਾਂ ਦਾ ਖੂਨ ਬਹਾਇਆ ਗਿਆ, ਉਹ ਸਿਰਫ ਇੱਕ ਸਾਨਿਆ ਨਹੀਂ ਸੀ, ਉਹ ਇੱਕ ਚੀਖ ਸੀ ਜਿਹੜੀ ਅੱਜ ਵੀ ਇਨਸਾਫ ਵਾਸਤੇ ਗੂੰਜਦੀ ਪਈ ਹੈ। ਲੇਕਿਨ ਨਹੀਂ, ਭਾਰਤ ਦੀ ਸਰਕਾਰ ਦੇ ਕੰਨ ਦੇ ਉੱਤੇ ਤਾਂ ਜੂੰ ਤੱਕ ਨਹੀਂ ਰਿੰਗਦੀ। ਨਾ ਉਹਨੇ ਇਸ ਜ਼ੁਲਮ ਵਾਸਤੇ ਮਾਫੀ ਮੰਗੀ ਹੈ, ਨਾ ਇਹਦੇ ਵਾਸਤੇ ਇਨਸਾਫ ਦਿੱਤਾ ਹੈ, ਬਲਕਿ ਅੱਜ ਵੀ ਉਹੀ ਉਹੀ ਘਟੀਆ ਸੋਚ, ਉਹੀ ਘਟੀਆ ਰਵੱਈਆ, ਸਾਰਾ ਕੁਛ ਹੀ ਘਟੀਆ, ਕਿਉਂਕਿ ਇਹ ਆਪ ਘਟੀਆ ਨੇ। ਇਹਨਾਂ ਨੂੰ ਨਾ ਕਦੀ ਅਕਲ ਆਣੀ ਹੈ ਤੇ ਨਾ ਕਦੀ ਅਕਲ ਆ ਸਕਦੀ ਹੈ। ਪਤਾ ਨਹੀਂ ਦਿਮਾਗ ਦੇ ਉੱਤੇ ਐਸੀ ਕਿਹੜੀ ਚੀਜ਼ ਸਵਾਰ ਹੋਈ ਆ, ਕਰਨਾ ਇਹ ਕੁਛ ਚਾਹੁੰਦੇ ਨੇ, ਕਰ ਇਹ ਕੁਛ ਲੈਂਦੇ ਨੇ। ਪੁਰਾਣੀ ਗੱਲ ਤਾਂ ਹੈ ਕੋਈ ਨਹੀਂ, ਹੁਣ ਪਿਛਲੇ ਮਹੀਨੇ ਦੀ ਗੱਲ ਹੈ, ਬਲਕਿ ਪਿਛਲੇ ਮਹੀਨੇ ਦੀ ਗੱਲ ਹੋ ਗਈ। ਕੀ ਕੀਤਾ ਸੀ ਫਿਰ ਉਹ? ਜੀ ਅਸੀਂ ਰਾਫੇਲ ਲੈ ਕੇ ਆਵਾਂਗੇ, ਅਸੀਂ ਫਲਾਨਾ ਕਰਾਂਗੇ, ਸਾਡੀ ਇਕਨੋਮੀ ਬੜੀ ਸਟਰੋਂਗ ਹੈ, ਸਾਡਾ ਬੜਾ ਸਟਰੋਂਗ ਹੈ। ਅੱਧੇ ਲੋਕ ਫਿਲਮਾਂ ਬਣਾਈ ਜਾਂਦੇ ਆ, ਅੱਧੇ ਕੀ ਕਹਿੰਦੇ ਨੇ ਪਾਕਿਸਤਾਨ ਦੇ ਉੱਤੇ ਰਿਸਰਚ ਕਰਕੇ ਤੇ ਪਾਕਿਸਤਾਨ ਦੇ ਉੱਤੇ ਵੀਡੀਓਜ਼ ਬਣਾਈ ਜਾਂਦੇ ਆ ਜਿਹੜੇ ਫੈਕਟਸ ਨੇ ਉਹਨਾਂ ਫੈਕਟਸ ਤੋਂ ਦੂਰ ਨੇ। ਔਰ ਰਹੀ ਗੱਲ ਪਾਕਿਸਤਾਨ ਦੀ, ਪਾਕਿਸਤਾਨ ਤਾਂ ਕਦੀ ਵੀ ਅਮਨ ਦੇ ਖਿਲਾਫ ਨਹੀਂ ਹੋਇਆ, ਪਾਕਿਸਤਾਨ ਤਾਂ ਕਦੀ ਵੀ ਅਮਨ ਤੋਂ ਬਗੈਰ ਗੱਲ ਹੀ ਨਹੀਂ ਕਰਦਾ। ਔਰ ਦੂਜੀ ਗੱਲ ਹੈ ਕਿ ਮੈਂ ਬਾਰ-ਬਾਰ ਇਹ ਕਹਿੰਦੀ ਹਾਂ ਕਿ ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਜ਼ਬਰ ਦੇ ਖਿਲਾਫ ਹਾਂ। ਲੇਕਿਨ ਮੈਂ ਗੱਲ ਇੱਥੇ ਫਿਰ ਉਹੀ ਕੋਟ ਕਰਾਂਗੀ ਕਿ ਅਗਰ ਤਾਂ ਪਿਆਰ ਨਾਲ ਗੱਲ ਕਰੋਗੇ ਤੇ ਵਿੱਚ ਗਾਜਰ ਦੁੱਧ ਪਾ ਕੇ ਖੀਰ ਦੇਵਾਂਗੇ, ਤੇ ਜੇ ਜੰਗ ਦੀ ਗੱਲ ਕੀਤੀ ਤੇ ਚੀਰ ਦੇਵਾਂਗੇ। ਇਸ ਚੀਰ ਨੂੰ ਮੈਂ ਪਹਿਲੇ ਦਫਾ ਥੋੜਾ ਲੰਮਾ ਕਰ ਦਿੱਤਾ, ਚੀਰ ਦੇਵਾਂਗੇ, ਠੀਕ ਹੈ? ਕਿਉਂਕਿ ਇਹ ਵਕਤ ਹੈ ਸੱਚ ਬੋਲਣ ਦਾ, ਤਾਰੀਖ ਨੂੰ ਦਰੁਸਤ ਕਰਨ ਦਾ। ਦੁਨੀਆ ਚੰਦ ਤੇ ਪਹੁੰਚੀ ਪਈ ਹੈ, ਠੀਕ ਹੈ? ਇਹਨਾਂ ਦੀ ਪਤਾ ਨਹੀਂ ਪਾਕਿਸਤਾਨ ਨੇ ਕਿਹੜੀ ਐਸੀ ਚੀਜ਼ੀ ਖੋਲੀ ਹੈ ਜਿਹੜਾ ਇਲਜ਼ਾਮ ਹੈ ਉਹ ਪਾਕਿਸਤਾਨ ਤੇ ਲਾ ਦਿੰਦੇ ਆ, ਠੀਕ ਹੈ? ਪਾਕਿਸਤਾਨ ਜਿਹਨੂੰ ਭਾਰਤ ਜਿਹੜਾ ਨਾ ਅਕਸਰ ਨਹੀਂ ਬਲਕਿ ਸਮਝਦਾ ਹੀ ਆਪਦਾ ਦੁਸ਼ਮਣ ਹੈ, ਲੇਕਿਨ ਇਹ ਦੁਸ਼ਮਣ ਮੁਲਕ ਨਹੀਂ ਹੈ। ਇਹ ਉਹ ਮੁਲਕ ਹੈ ਜਿੱਥੇ ਨਨਕਾਣਾ ਸਾਹਿਬ ਅੱਜ ਵੀ ਮੁਹੱਬਤ ਦਾ ਇਸਤਾਰਾ ਹੈ, ਜਿੱਥੇ ਹਰ ਸਾਲ ਹਜ਼ਾਰ ਸਿੱਖ ਯਾਤਰੀ ਅਕੀਦਤ ਵਾਸਤੇ ਆਉਂਦੇ ਨੇ। ਔਰ ਇੱਥੇ ਬਾਬਾ ਗੁਰੂ ਨਾਨਕ ਦਾ ਪੈਗਾਮ ਅਮਨ, ਮਸਾਵਾਤ ਤੇ ਭਾਈਚਾਰੇ ਦਾ ਪੈਗਾਮ ਮਿਲਦਾ ਹੈ। ਔਰ ਅਸੀਂ ਸਿੱਖ ਭੈਣ ਭਰਾਵਾਂ ਨੂੰ ਸਿਰਫ ਅਕਲੀਅਤ ਨਹੀਂ ਸਮਝਦੇ, ਅਸੀਂ ਉਹਨਾਂ ਨੂੰ ਵਾਰਿਸੇ ਪੰਜਾਬ, ਵਾਰਿਸੇ ਧਰਤੀ ਮੰਨਦੇ ਹਾਂ। ਔਰ ਪਾਕਿਸਤਾਨ ਜਿਹੜਾ ਹੈ ਨਾ, ਉਹਨਾਂ ਦਾ ਇਹਤਰਾਮ ਕਰਦਾ ਹੈ, ਲੇਕਿਨ ਇਹ ਇਹਤਰਾਮ
ਮਾਜ਼ਰਤ ਦੇ ਨਾਲ ਸਾਨੂੰ ਆਪਣੇ ਸਿੱਖ ਭੈਣਾਂ ਭਰਾਵਾਂ ਵਾਸਤੇ ਭਾਰਤ 'ਚ ਨਹੀਂ ਮਿਲਦਾ। ਚਲੋ ਅਸੀਂ ਤਾਂ ਸ਼ੁਕਰ ਹੈ ਕਿ ਅਲੱਗ ਹੋ ਗਏ, ਕਿ ਸਾਡਾ ਨਜ਼ਰੀਆ ਮੁਖਤਲਿਫ ਸੀ, ਸਾਡਾ ਮਜ਼ਹਬ ਮੁਖਤਲਿਫ ਸੀ, ਅਸੀਂ ਤਾਂ ਅਲੱਗ ਹੋ ਗਏ। ਲੇਕਿਨ ਦਿਲੋਂ ਮੈਂ ਚਾਹਾਂਗੀ ਕਿ ਖਾਲਿਸਤਾਨ ਵੀ ਬਣੇ ਤਾਂ ਕਿ ਸਿੱਖਾਂ ਨੂੰ ਵੀ ਆਪਣੇ ਮਜ਼ਹਬ ਦੇ ਮੁਤਾਬਿਕ, ਆਪਣੇ ਅਕੀਦੇ ਦੇ ਮੁਤਾਬਿਕ ਇੱਕ ਅਲੱਗ ਵਤਨ ਮਿਲ ਸਕੇ। ਔਰ ਅੱਜ ਜਦੋਂ ਭਾਰਤ ਦੇ ਵਿੱਚ ਅਕਲੀਤਾਂ ਦੇ ਨਾਲ ਜ਼ੁਲਮ ਹੁੰਦਾ ਹੈ, ਚਾਹੇ ਉਹ ਮੁਸਲਮਾਨ ਹੋਵੇ, ਈਸਾਈ ਹੋਵੇ ਜਾਂ ਖੁਦ ਉਹਨਾਂ ਦਾ ਆਪਣਾ ਹਿੰਦੂ ਹੋਵੇ, ਤੇ ਉੱਥੇ ਸਿੱਖ ਵੀ ਕਿਸੇ ਜ਼ਬਰ ਤੋਂ ਮਹਿਫੂਜ਼ ਨਹੀਂ ਹੈਗਾ। ਕਿਸਾਨ ਤਹਿਰੀਕ ਦੀ ਮਿਸਾਲ ਲਓ, ਜਿੱਥੇ 1000 ਸਿੱਖਾਂ ਨੇ ਜਿਹੜਾ ਨਾ ਉਹ ਕਿਸਾਨਾਂ ਨੇ ਆਪਣੇ ਹਕੂਕ ਵਾਸਤੇ ਸੜਕਾਂ ਦੇ ਉੱਤੇ ਡੇਰੇ ਪਾ ਲਏ। ਲੇਕਿਨ ਭਾਰਤ ਦੀ ਹਕੂਮਤ ਨੇ ਐਡੀ ਕੋਈ ਨੈਸ਼ ਕਿਸਮ ਦੀ ਹਕੂਮਤ ਹੈ ਭਾਰਤ ਦੀ, ਉਸ ਇਹਤਜਾਜ ਨੂੰ ਉਹਨਾਂ ਨੇ ਇਹ ਸਮਝਿਆ ਕਿ ਆਖਰ ਜੀ ਇਹ ਮੁਲਕ ਦੁਸ਼ਮਣ ਹੈ, ਇਹ ਤਾਂ ਪਾਕਿਸਤਾਨ ਦਾ ਕੋਈ ਜਿਹੜਾ ਨਾ ਉਹ ਦਹਿਸ਼ਤਗਰਦ ਆ ਗਿਆ ਇੱਥੇ, ਜਿਹੜੀ ਚੀਜ਼ ਮਿਲੇ ਪਤਾ ਨਹੀਂ ਪਾਕਿਸਤਾਨ ਦਾ ਨਾਲ ਕਿਹੜਾ ਇਹ ਰਿਸ਼ਤਾ। ਮੈਂ ਫਿਰ ਤੁਸੀਂ ਕਹਿੰਦੇ ਆ ਕਿ ਸ਼ਮੈਲਾ ਬਹੁਤ ਜ਼ਿਆਦਾ ਬੋਲ ਲੈਂਦੀ ਹੈ। ਮੈਨੂੰ ਮੇਰੇ ਆਸੇ-ਪਾਸੇ ਵਾਲੇ ਸਮਝਾਉਂਦੇ ਨੇ ਕਿ ਜ਼ਰਾ ਹੱਥ ਹੌਲਾ ਰੱਖੀ, ਹਜੇ ਮੈਂ ਤੁਹਾਡੇ ਨਾਲ ਹੱਥ ਹੌਲਾ ਰੱਖ ਕੇ ਗੱਲ ਕਰਦੀ ਹਾਂ ਵੈਸੇ। ਲੇਕਿਨ ਸੱਚ ਇਹ ਹੈ ਕਿ ਜਦੋਂ ਕੋਈ ਕੌਮ ਜਾਗਦੀ ਹੈ ਨਾ, ਤਾਂ ਉਹ ਸਿਰਫ ਆਪਣੇ ਵਾਸਤੇ ਨਹੀਂ ਜਾਗਦੀ, ਉਹ ਮਜ਼ਲੂਮਾਂ ਵਾਸਤੇ ਜਾਗਦੀ ਹੈ, ਉਹ ਇਨਸਾਨੀਅਤ ਵਾਸਤੇ ਜਾਗਦੀ ਹੈ। ਤੇ ਖਾਲਿਸਤਾਨ ਦਾ ਮੁਤਾਲਬਾ ਸਿਰਫ ਇੱਕ ਰਿਆਸਤ ਦਾ ਮੁਤਾਲਬਾ ਨਹੀਂ ਹੈ, ਇਹ ਉਸ ਵਕਾਰ ਦੀ ਬਹਾਲੀ ਵਾਸਤੇ ਜਦੋਜਹਿਦ ਹੈ ਜੋ ਸਿੱਖ ਕੌਮ ਕੋਲੋਂ ਛੀਨ ਲਈ ਗਈ ਹੈ, ਜੋ ਸਿੱਖ ਕੌਮ ਕੋਲੋਂ ਖੋਹ ਲਈ ਗਈ ਹੈ। ਔਰ ਇਹ ਖੁਦ ਮੁਖਤਾਰੀ ਦੀ ਜਿਹੜੀ ਤਮੰਨਾ ਹੈ ਨਾ, ਇਹ ਉਹਨਾਂ ਦਾ ਹੱਕ ਹੈ ਕਿ ਉਹ ਆਪਣੇ ਫੈਸਲੇ ਖੁਦ ਕਰੇ ਤੇ ਆਪਣੀ ਜ਼ਮੀਨ ਤੇ ਆਪਣੇ ਮਸੂਲਾਂ ਦੇ ਮੁਤਾਬਿਕ ਚੱਲੇ। ਇਹ ਵਕਤ ਹੈ ਸਿੱਖ ਕੌਮ ਜਿਹੜੀ ਸਦੀਆਂ ਤੋਂ ਕੁਰਬਾਨੀ ਦੀ ਅਲਾਮਤ ਹੈ, ਅੱਜ ਆਪਣੀ ਸ਼ਨਾਖਤ ਵਾਸਤੇ ਕੁਰਬਾਨੀ ਨਾ ਦੇ, ਬਲਕਿ ਆਪਣੇ ਹਕੂਕ ਨੂੰ ਪਹਿਚਾਨੇ ਤੇ ਇਹਦੇ ਵਾਸਤੇ ਆਵਾਜ਼ ਬੁਲੰਦ ਕਰੇ। ਅਸੀਂ ਸਿਰਫ ਸਰਹੱਦਾਂ ਦੇ ਉਸ ਪਾਰ ਨਹੀਂ ਹੈਗੇ, ਬਲਕਿ ਅਸੀਂ ਦਿਲਾਂ ਦੇ ਆਰ ਪਾਰ ਰਹਿੰਦੇ ਔਰ ਦਿਲੋਂ ਮੁਹੱਬਤ ਕਰਦੇ ਹਾਂ ਔਰ ਦਿਲੋਂ ਅਮਨ ਦਾ ਪੈਗਾਮ ਦਿੰਦੇ ਹਾਂ। ਸਾਨੂੰ ਇਨਸਾਫ ਦੀ ਤਮੰਨਾ ਹੈ, ਠੀਕ ਹੈ, ਤੇ ਕੋਈ ਵੀ ਤਾਕਤ ਦੁਨੀਆ ਦੀ ਐਸੀ ਕੌਮ ਨੂੰ ਝੁਕਾ ਨਹੀਂ ਸਕਦੀ, ਉਹਦਾ ਸਿਰ ਨੀਵਾ ਨਹੀਂ ਕਰ ਸਕਦੀ। ਇਹ ਪੈਗਾਮ ਪਾਕਿਸਤਾਨ ਦਾ ਹੈ, ਨਫ਼ਰਤ ਦਾ ਨਹੀਂ, ਨਾ ਦੁਸ਼ਮਣੀ ਦਾ, ਬਲਕਿ ਇੱਕ ਭਾਈਚਾਰੇ ਦਾ, ਇਨਸਾਫ ਦਾ, ਸੱਚ ਦਾ। ਔਰ ਖਾਲਿਸਤਾਨ ਸਿਰਫ ਇੱਕ ख्वाब ਨਹੀਂ ਹੈ, ਇਹ ਇੱਕ ਹਕੀਕਤ ਹੈ ਜਿਹੜੀ ਵਕਤ ਦੇ ਨਾਲ ਪ੍ਰਵਾਨ ਚੜੀ ਹੈ। ਔਰ ਪਾਕਿਸਤਾਨ ਇਸ ख्वाब ਨੂੰ ਸਮਝਦਾ ਵੀ ਹੈ ਤੇ ਇਹਦਾ ਇਹਤਰਾਮ ਵੀ ਕਰਦਾ ਹੈ। ਔਰ ਬਾਕੀ ਜਿਹੜੀਆਂ ਕਾਰਵਾਈਆਂ ਭਾਰਤ ਵੱਲੋਂ ਹੋ ਰਹੀਆਂ ਨੇ ਸਾਡੇ ਬਲੋਚਿਸਤਾਨ ਦੇ ਵਿੱਚ, ਇਹਦੇ ਤੋਂ ਬਾਜ਼ ਰਵੇ। ਤੁਸੀਂ ਇੱਕ ਕਾਰਵਾਈ ਕਰੋਗੇ, ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ, ਵਿੱਚੇ ਵਿੱਚ ਲੱਤਾਂ ਥੱਲੋਂ ਛਾਂਗ ਦੇਣੀਆਂ ਫੜ ਕੇ। ਤੁਸੀਂ ਇੱਕ ਕਾਰਵਾਈ ਕਰੋਗੇ, ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਹਾਡੇ ਨਾਲ ਕਾਰਵਾਈ ਕਿੱਥੋਂ ਪੈ ਗਈ ਹੈ। ਸਮਝਦੇ ਆ ਨਾ ਫਿਰ ਕਾਰਵਾਈ ਆਪ। ਤੁਹਾਨੂੰ ਮੁਲਾਕਾਤ ਹੋਏਗੀ ਅਗਲੀ ਵੀਡੀਓ ਦੇ ਵਿੱਚ ਇਨਸ਼ਾਅੱਲਾ, ਇਨਸ਼ਾਅ ਰਹਿਮਾਨ। ਉਦੋਂ ਲਈ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਆਰਮੀ ਜ਼ਿੰਦਾਬਾਦ, ਅੱਲਾ ਨਿਗਹਿਬਾਨ।